ਅਮੀ ਜੀ ਪੁਰਾਣੇ ਵਕਤਾਂ ਦੀ ਗੱਲ ਆ। ਹਾਂਜੀ ਹਾਂਜੀ। ਇੱਕ ਪਿੰਡ ਦੇ ਵਿੱਚ ਨਾ ਦੋ ਨੌਜਵਾਨ ਖੂਬਸੂਰਤ ਲੜਕੀਆਂ ਰਹਿੰਦੀਆਂ ਸੀ ਅਮੀ ਜੀ। ਹਾਂਜੀ ਹਾਂਜੀ। ਹੁਣ ਨਾ ਦੋਨਾਂ ਨੇ ਆਪਸ ਦੇ ਵਿੱਚ ਬੈਠਣਾ, ਹਾਂਜੀ, ਇੱਕ ਦੂਸਰੀ ਦੇ ਨਾਲ ਮਜ਼ਾਕ ਕਰਨਾ। ਹਾਂਜੀ ਹਾਂਜੀ। ਇੱਕ ਨੇ ਆਪਣੀ ਦੂਸਰੀ ਸਹੇਲੀ ਨੂੰ ਕਹਿਣਾ, ਹੈ ਵੀ ਦੋਨੇ ਸਹੇਲੀਆਂ ਸੀ, ਹਾਂਜੀ ਹਾਂਜੀ। ਕਹਿਣਾ ਦੇਖੀ ਮੇਰੀ ਤਾਂ ਉੱਥੇ ਸ਼ਾਦੀ ਹੋਣੀ ਜਿੱਥੇ ਗੱਡੀਆਂ ਹੋਣੀਆਂ, ਬੰਗਲੇ ਹੋਣੇ ਆ। ਦੂਸਰੀ ਨੇ ਕਹਿਣਾ ਦੇਖੀ ਮੇਰੀ ਵੀ ਐਸੀ ਜਗ੍ਹਾ ਤੇ ਸ਼ਾਦੀ ਹੋਣੀ ਆ ਜਿਹੜਾ ਬੰਦਾ ਬੜਾ ਪੈਸੇ ਵਾਲਾ ਹੋਣਾ, ਅਮੀਰ ਹੋਣਾ, ਉਹਦੀ ਬੜੀ ਚੱਲਦੀ ਹੋਣੀ ਆ। ਹਾਂਜੀ। ਹੁਣ ਅੱਲਾਹ ਤਾਲਾ ਦੀ ਕਰਨੀ ਇਹ ਹੋਈ, ਹਾਂਜੀ, ਕੁਛ ਅਰਸਾ ਗੁਜ਼ਰਿਆ। ਹਾਂਜੀ। ਅਮੀ ਉਹ ਰਹੀਆਂ ਇਕੱਠੀਆਂ ਹੀ ਸੀਗੀਆਂ, ਨਿੱਕੀਆਂ ਹੁੰਦੀਆਂ ਵੀ ਇਕੱਠੀਆਂ ਖੇਲਦੀਆਂ ਰਹੀਆਂ, ਸਕੂਲ ਵੀ ਇਕੱਠਾ ਹੀ ਪੜ੍ਹੀਆਂ, ਕਾਲਜ ਵੀ ਇਕੱਠਾ ਹੀ ਪੜ੍ਹੀਆਂ। ਅਮੀ ਜੀ ਮਤਲਬ ਇੱਕੋ ਮਹੱਲੇ ਦੇ ਵਿੱਚ ਤੇ ਪਿੰਡਾਂ ਥਾਵਾਂ ਦੇ ਵਿੱਚ ਨਾ ਅਮੀ ਕੁੜੀਆਂ ਇੱਕ ਦੂਸਰੀ ਦੇ ਕੋਲ ਬੈਠਣ ਉੱਠਣ ਚਲੇ ਜਾਂਦੀਆਂ ਤੇ ਉਹਨਾਂ ਨੇ ਜਦੋਂ ਵੀ ਬੈਠਣਾ ਉਹਨੇ ਕਹਿਣਾ ਦੇਖੀ ਮੇਰੇ ਜਿਹੜੇ ਘਰ ਦੇ ਹੋਣੇ ਨਾ, ਮੇਰੇ ਸਹੁਰੇ ਬੜੇ ਅਮੀਰ ਹੋਣੇ। ਦੂਸਰੀ ਨੇ ਕਹਿਣਾ ਦੇਖੀ ਮੇਰੇ ਸਹੁਰੇ ਬੜੇ ਚੰਗੇ ਹੋਣੇ ਤੇ ਬੜੇ ਅਮੀਰ ਹੋਣੇ। ਹਾਂਜੀ। ਉਹਨਾਂ ਦੋਨਾਂ ਦੇ ਜ਼ਿਹਨ 'ਚ ਨਾ ਪੈਸਾ ਹੁੰਦਾ ਸੀਗਾ। ਹਾਂਜੀ ਹਾਂਜੀ। ਕਿ ਅਸੀਂ ਵੀ ਕਿਸੇ ਅਮੀਰ ਘਰ ਸਾਡੀ ਵੀ ਸ਼ਾਦੀ ਹੋਏਗੀ। ਹਾਂਜੀ ਹਾਂਜੀ। ਉਹਨਾਂ ਚੋਂ ਨਾ ਇੱਕ ਕੁੜੀ ਦੀ ਸ਼ਾਦੀ ਹੋ ਗਈ। ਹਾਂਜੀ। ਉਹ ਹੋ ਗਈ ਕਿਤੇ ਸ਼ਹਿਰ। ਹਾਂਜੀ। ਅਮੀ ਉਹ ਚੰਗਾ ਭਲਾ ਅਮੀਰ ਬੰਦਾ ਸੀਗਾ ਅਮੀ ਜੀ, ਗੱਡੀਆਂ ਮੋਟਰਾਂ, ਮਤਲਬ ਪੈਸਾ ਦੌਲਤ ਹਰ ਚੀਜ਼ ਸੀ ਉਹਦੇ ਕੋਲ। ਹਾਂਜੀ ਹਾਂਜੀ। ਉਹਨੇ ਜਦੋਂ ਵੀ ਆਣਾ ਗੱਡੀ ਦੇ ਉੱਤੇ ਆਣਾ ਅਮੀ ਜੀ, ਤੇ ਟੋਰ ਟੱਪਾ ਤੇ ਉਹਦੀ ਸਹੇਲੀ ਨੇ ਦੇਖਣਾ ਤੇ ਬੜੀ ਖੁਸ਼ ਹੋਣਾ, ਕਹਿਣਾ ਦੇਖ ਲੈ ਮੇਰੀ ਅੱਲਾਹ ਤਾਲਾ ਨੇ ਸੁਣ ਲਈ। ਤੇ ਉਹ ਜਿਹੜੀ ਦੂਸਰੀ ਸੀਗੀ ਨਾ ਅਮੀ ਜੀ, ਉਹਦੀ ਸ਼ਾਦੀ ਕਿਤੇ ਹੋ ਗਈ ਮਾੜੇ ਘਰ, ਉਸੇ ਪਿੰਡ ਦੇ ਵਿੱਚ। ਅੱਛਾ ਜੀ। ਉਹ ਬੰਦਾ ਕੋਈ ਜ਼ਿਮੀਂਦਾਰ ਸੀਗਾ, ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ, ਮਾਲ ਡੰਗਰ ਰੱਖਿਆ ਸੀਗਾ। ਅਮੀ ਉਹਨੇ ਬਾਲਣੀ ਗੋਟਿਆਂ ਦੀ ਅੱਗ। ਸਹੀ ਆ, ਬਾਲਣ ਦੇ ਨਾਲ ਉਹਨੇ ਰੋਟੀਆਂ ਪਕਾਣੀਆਂ, ਤਵੀ ਤੇ ਰੋਟੀਆਂ ਪਕਾਣੀਆਂ। ਅੱਛਾ ਜੀ। ਤੇ ਜਿਹੜੀ ਉਹ ਸੀ ਉਹਦੇ ਇੱਕ ਵਾਰੀ ਘਰ ਉਹਨੇ ਦਾਵਤ ਕੀਤੀ ਸ਼ਹਿਰ ਵਾਲੀ ਨੇ। ਉੱਥੇ ਗਈ ਤਾਂ ਉਹ ਸਿਲੰਡਰ ਤੇ ਅਮੀ ਗੈਸ ਲੱਗੀ ਹੋਈ ਤੇ ਮੁਲਾਜ਼ਮ ਰੱਖੇ ਹੋਏ ਤੇ ਉਹਦੀ ਤੇ ਬੱਲੇ ਬੱਲੇ ਟੋਰ। ਉਹਦੇ ਦਿਲ ਦੇ ਵਿੱਚ ਆਇਆ ਕਿ ਮੇਰੀ ਕਿਸਮਤ ਕਿੱਦਾਂ ਦੀ ਆ, ਮੈਂ ਤੇ ਇਹਦੇ ਨਾਲੋਂ ਹੈ ਵੀ ਸੋਹਣੀ ਆ। ਤੇ ਮੇਰਾ ਬੰਦਾ ਉਹ ਵਿਚਾਰਾ ਜ਼ਿਮੀਂਦਾਰ, ਮਿਹਨਤ ਮਜ਼ਦੂਰੀ ਕਰਦਾ, ਇਹਦਾ ਬੰਦਾ ਇੰਨੇ ਪੈਸੇ ਦੌਲਤ ਵਾਲਾ ਤੇ ਬੜੀ ਇਹਦੀ ਤਾਂ ਬੱਲੇ ਬੱਲੇ ਆ। ਉਹਦੇ ਦਿਲ ਦੇ ਵਿੱਚ ਇਹ ਹਾਲੇ ਗੱਲ। ਤੇ ਉਹ ਕੁੜੀ ਨੇ ਜਿਹੜੀ ਸੀਗੀ ਨਾ ਪੈਸੇ ਵਾਲੀ, ਉਹਨੂੰ ਕਹਿੰਦੀ ਦੇਖਿਆ ਮੈਂ ਤੈਨੂੰ ਕਿਹਾ ਸੀ ਨਾ ਕਿ ਇੱਕ ਵਕਤ ਆਣਾ ਮੇਰੀ ਘਰ ਏਦਾਂ ਦੀ ਸ਼ਾਦੀ ਹੋਣੀ ਜਿਹਦੇ ਕੋਲ ਬੜਾ ਪੈਸਾ ਹੋਣਾ, ਬੜੀ ਦੌਲਤ ਹੋਣੀ ਆ, ਤੇ ਮੈਂ ਤਾਂ ਰਾਜ ਕਰਨਾ ਆ। ਤੇ ਤੈਨੂੰ ਸੋਹਣੀ ਹੋਣ ਦੀ ਦਾ ਕੀ ਫਾਇਦਾ ਹੋਇਆ? ਤੂੰ ਕਹਿੰਦੀ ਹੁੰਦੀ ਸੀ ਮੈਂ ਬੜੀ ਸੋਹਣੀ ਆ, ਔਰ ਹੈ ਵੀ ਤੂੰ ਮੇਰੇ ਨਾਲੋਂ ਸੋਹਣੀ ਆ। ਤੇ ਦੇਖ ਲੈ ਤੇਰੇ ਲੇਖ ਕਿਸ ਜਗ੍ਹਾ ਤੇ ਲਿਖ ਗਏ, ਜ਼ਿਮੀਂਦਾਰ ਬੰਦਾ ਆ, ਆਪਣੇ ਲਿਬੜਿਆ ਰਹਿੰਦਾ, ਪਸੀਨੇ ਦੀ ਇਹਦੇ ਕੋਲੋਂ ਬਦਬੂ ਆਂਦੀ ਆ, ਤੇ ਇਹਦਾ ਕੀ ਫਾਇਦਾ ਤੈਨੂੰ? ਕਹਿੰਦੀ ਜਿੰਨੀ ਤੂੰ ਸੋਹਣੀ ਸੀ, ਕਹਿੰਦੀ ਤੂੰ ਮੇਰੇ ਮਗਰ ਲੱਗਦੀ, ਕਹਿੰਦੀ ਤੂੰ ਬਰਾਦਰੀਆਂ ਨੂੰ ਲੈ ਕੇ ਬੈਠ ਗਈ ਕਿ ਨਹੀਂ ਜੀ ਮੈਂ ਤੇ ਬਰਾਦਰੀਆਂ ਦੇ ਰਿਸ਼ਤਾ ਕਰਵਾਉਣਾ ਆ। ਦੇਖ ਲੈ ਕਹਿੰਦੀ ਮੈਂ ਸ਼ਹਿਰ ਦੇ ਵਿੱਚ ਮੌਜਾਂ ਕਰ ਰਹੀ ਆ। ਉਹ ਵੀ ਅਮੀ ਉਹਦੀਆਂ ਗੱਲਾਂ ਦੇ ਵਿੱਚ ਆ ਗਏ। ਅੱਛਾ ਜੀ। ਉਹ ਕੁੜੀ ਨੇ ਨਾ ਹੁਣ ਘਰ ਰੌਲਾ ਪਾ ਲਿਆ, ਕਹਿੰਦੀ ਕਿ ਮੈਂ ਤਾਂ ਨਹੀਂ ਇੱਥੇ ਰਹਿਣਾ ਹੈਗਾ। ਦਿਲ ਚੱਲ ਗਿਆ ਉਹਦਾ। ਉਹਨੇ ਕਿਹਾ ਪਸੀਨੇ ਦਾ ਭਰਿਆ ਹੋਇਆ ਮੇਰਾ ਬੰਦਾ ਸਿੱਧਾ ਸਾਦਾ ਰਹਿੰਦਾ ਆ, ਇਹ ਜ਼ਿਮੀਂਦਾਰ ਬੰਦਾ ਆ, ਤੇ ਉਹਦਾ ਬੰਦਾ ਦੇਖ ਲੈ ਕਿ ਉਹ ਕਾਰਾਂ ਦੇ ਵਿੱਚ ਆਂਦੀ ਆ ਤੇ ਯਾਸ਼ੀਆਂ ਕਰਦੀ ਆ, ਤੇ ਮੈਂ ਤਾਂ ਉਹਦੇ ਨਾਲ ਹੈ ਵੀ ਸੋਹਣੀ, ਆਪਣੇ ਆਪ ਤੇ ਗਰੂਰ ਕਰਨ ਲੱਗ ਗਈ। ਕਰਦੀ ਕਰਦੀ ਨੇ ਨਾ ਅਮੀ ਜੀ ਆਪਣੇ ਬੰਦੇ ਨੂੰ ਮੂੰਹ ਲਾਣਾ ਛੱਡ ਦਿੱਤਾ। ਪਹਿਲੇ ਆਣਾ ਰੋਟੀ ਪਾਣੀ ਦੇਣਾ, ਉਸ ਤੋਂ ਬਾਅਦ ਉਹਨੇ ਨਾ ਆਪਣੇ ਬੰਦੇ ਨੂੰ ਬਸ ਰੋਟੀ ਦੇਣੀ ਆ, ਆਪਣੇ ਮਤਲਬ ਤੱਕ ਹੀ ਉਹਨਾਂ ਗੱਲਬਾਤ ਕਰਨੀ ਨਾ। ਜਿੱਦਾਂ ਬੰਦਾ ਨਫ਼ਰਤ ਕਰਨ ਲੱਗ ਜਾਂਦਾ ਆ। ਤੇ ਉਹ ਬੰਦੇ ਦੇ ਨਾ ਦਿਲ ਦੇ ਵਿੱਚ ਆਣੀ ਕਿ ਮੇਰੀ ਔਰਤ ਨੂੰ ਕੀ ਹੋ ਗਿਆ, ਤੂੰ ਪਰੇਸ਼ਾਨ ਕਿਉਂ ਆ? ਉਹਨੇ ਕਹਿਣਾ ਕੋਈ ਗੱਲ ਨਹੀਂ, ਥੋੜੀ ਔਖੀ ਹੋ ਕੇ ਬੋਲਣਾ, ਪਰੇਸ਼ਾਨ ਹੋ ਕੇ ਬੋਲਣਾ। ਉਹ ਨਾ ਕਰਦੇ ਕਰਾਂਦੇ, ਹੁਣ ਬੰਦਾ ਸੀ ਜ਼ਿਮੀਂਦਾਰ, ਉਹਨੇ ਥੱਕ ਟੁੱਟ ਕੇ ਆਣਾ। ਉਹਨੇ ਕਹਿਣਾ ਵੀ ਤੂੰ ਕਮ ਸੇ ਕਮ ਇਹ ਤਾਂ ਦੇਖ ਲਿਆ ਕਰ ਕਿ ਮੈਂ ਬਾਹਰੋਂ ਆਣਾ, ਤੂੰ ਸਿੱਧਾ ਮੂੰਹ ਕਰਕੇ ਬੈਠ ਜਾਇਆ ਕਰ, ਬੋਲ ਲਿਆ ਕਰ। ਉਹਨੇ ਕਹਿਣਾ ਮੈਂ ਤੈਨੂੰ ਰੋਟੀ ਨਹੀਂ ਪੱਕੀ ਪਕਾਈ ਦਿੰਦੀ ਹੈਗੀ, ਮੈਂ ਤਾਂ ਤੇਰਾ ਇੰਨਾ ਖਿਆਲ ਕਰਦੀ, ਹੋਰ ਮੈਂ ਕੀ ਕਰਾਂ? ਔਖੀ ਜ਼ਰਾ ਬੋਲਣਾ ਨਾ। ਉਹਦੇ ਬੰਦੇ ਨੇ ਨਾ ਉਹਦੇ ਘਰਦਿਆਂ ਨੂੰ ਵੀ ਦੱਸਿਆ, ਉਹਨਾਂ ਨੇ ਵੀ ਸਮਝਾਇਆ, ਆਪਣੇ ਘਰਦਿਆਂ ਨਾਲ ਲੜ ਪਈ। ਕਹਿੰਦੀ ਤੁਸੀਂ ਮੇਰੇ ਕਿਸ ਜਗ੍ਹਾ ਮੇਰੀ ਸ਼ਾਦੀ ਕੀਤੀ? ਮਾਪਿਆਂ ਨਾਲ। ਕਹਿੰਦੀ ਦੇਖ ਲੈ ਤੁਸੀਂ ਬਰਾਦਰੀ ਲੱਭਦੇ ਰਹੇ ਆ, ਮੇਰੀ ਸਹੇਲੀ ਮੇਰੇ ਨੂੰ ਖੂਬਸੂਰਤ ਵੀ ਨਹੀਂ ਸੀ, ਉਹ ਦੇਖ ਲੈ ਇਸ ਟਾਈਮ ਮਜਾਸ਼ੀ ਕਰ ਰਹੀ ਆ, ਦੌਲਤ ਦੇ ਵਿੱਚ ਖੇਡ ਰਹੀ ਆ, ਗੱਡੀਆਂ ਮੋਟਰਾਂ ਆ, ਤੇ ਮੈਂ ਕੀ ਕਰਨਾ ਇਸ ਹੁਸਨ ਨੂੰ? ਤੁਸੀਂ ਮੇਰੀ ਇੱਕ ਜ਼ਿਮੀਂਦਾਰ ਦੇ ਨਾਲ ਸ਼ਾਦੀ ਕਰ ਦਿੱਤੀ ਆ, ਪਸੀਨੇ ਨਾਲ ਭਰਿਆ, ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ। ਉਹ ਘਰ ਦੇ ਵੀ ਬੜੇ, ਉਹਨਾਂ ਨੇ ਸਮਝਾਇਆ ਘਰਦਿਆਂ ਨਾਲ ਵੀ ਲੜ ਪਏ। ਅਖੀਰ ਗੱਲ ਇੱਥੇ ਤੱਕ ਆ ਗਈ, ਉਹ ਕਹਿੰਦੀ ਮੈਂ ਤਾਂ ਲੈਣੀ ਤਲਾਕ ਪਾਈ, ਮੈਂ ਤਾਂ ਨਹੀਂ ਇੱਥੇ ਰਹਿਣਾ ਹੈਗਾ। ਉਹ ਘਰ ਦੇ ਵੀ ਵਿਚਾਰੇ ਪਰੇਸ਼ਾਨ। ਅਖੀਰ ਗੱਲ ਏਦਾਂ ਹੋਈ ਕਿ ਕਰਦੇ ਕਰਾਂਦੇ ਉਹ ਬੰਦੇ ਨੇ ਨਾ ਤਲਾਕ ਦੇ ਦਿੱਤੀ। ਉਹ ਅਦਾਲਤ ਗਈ, ਜਾ ਕੇ ਤਲਾਕ ਲੈ ਲਈ। ਹੁਣ ਤਲਾਕ ਲੈ ਲਈ, ਆਪਣੀ ਉਸੇ ਸਹੇਲੀ ਨੂੰ ਕਹਿੰਦੀ ਆ ਕਿ ਮੇਰਾ ਨਾ ਰਿਸ਼ਤਾ ਕਰਾ ਕੋਈ ਏਦਾਂ ਦੀ ਜਗ੍ਹਾ ਤੇ। ਉਹਨੇ ਕਿਹਾ ਕੋਈ ਗੱਲ ਨਹੀਂ ਹੈਗੀ,
ਮੇਰੇ ਇੱਕ ਬੰਦੇ ਦਾ ਦੋਸਤ ਆ, ਹਾਂਜੀ, ਉਹ ਆਂਦਾ ਹੁੰਦਾ ਸਾਡੇ ਘਰ, ਹਾਂਜੀ, ਮੈਂ ਉਹਦੇ ਨਾਲ ਤੇਰਾ ਰਿਸ਼ਤਾ ਕਰਵਾ ਦਿੰਨੀ ਆ। ਅੱਛਾ ਜੀ, ਉਹਨੇ ਕਿਹਾ ਠੀਕ ਆ ਜੀ, ਉਹਨਾਂ ਮੈਂ ਰਿਸ਼ਤਾ ਕਰਵਾਤਾ। ਅੱਛਾ ਜੀ, ਉਹ ਆਏ ਗੱਡੀਆਂ ਤੇ, ਬੱਲੇ ਬੱਲੇ ਟੋਰ ਟੱਪੇ ਤੇ, ਹਾਂਜੀ, ਬਹਿ ਜਾ ਹਾਂਜੀ, ਦੁਨੀਆ ਦੇਖੇ ਕਿ ਬਈ ਇੰਨੇ ਅਮੀਰ ਘਰਾਂ ਦੇ ਵਿੱਚ ਰਿਸ਼ਤਾ ਹੋ ਗਿਆ। ਹਾਂਜੀ, ਹਾਂਜੀ, ਤੇ ਉਹ ਵੀ ਬੜੀ ਖੁਸ਼, ਕਹਿੰਦੀ ਲੈ ਵੀ ਅੱਲਾਹ ਤਾਲਾ ਨੇ ਮੇਰੀ ਵੀ ਸੁਣ ਲਈ, ਹਾਂ ਮੇਰੇ ਵੀ ਸਹਿਯੋਗ, ਮੇਰੇ ਵੀ ਸਹਿਯੋਗ, ਹੁਣ ਉੱਚੇ ਘਰ ਹੋ ਗਏ, ਅਮੀਰ ਘਰ ਹੋ ਗਏ। ਹਾਂਜੀ, ਉਹ ਪਿੰਡ ਦੇ ਵੀ ਕਹਿਣ ਕਿ ਚਲੋ, ਕਈ ਬੰਦੇ ਹੁੰਦੇ ਜਿਹੜੇ ਨਹੀਂ ਇਸ ਚੀਜ਼ ਨੂੰ ਸਮਝਦੇ ਹਾਂਜੀ, ਹਾਂਜੀ, ਕਿ ਵੀ ਚਲੋ ਚੰਗੀ ਰਹਿ ਗਈ ਆ, ਹਾਂ, ਹਾਂ, ਹੋਰ ਕੁੜੀਆਂ ਦੇ ਜ਼ਿਹਨ 'ਚ ਵੀ ਆਇਆ ਹਾਂਜੀ, ਹਾਂਜੀ, ਕਿ ਇਹ ਤਾਂ ਵੀ ਚੰਗੀ ਰਹਿ ਗਈ, ਅਸੀਂ ਵੀ ਤਾਂ ਜ਼ਿਮੀਦਾਰਾਂ ਦੇ ਹੀ ਆ, ਹਾਂਜੀ, ਹਾਂਜੀ, ਤੇ ਇਹ ਤਾਂ ਦੋਨੇ ਚੰਗੀਆਂ ਰਹਿ ਗਈਆਂ, ਇਹਨਾਂ ਦੇ ਕੋਲ ਤਾਂ ਪੈਸਾ ਹੀ ਬੜਾ ਆ, ਦੌਲਤ ਹੀ ਬੜੀ ਆ। ਹਾਂ, ਹਾਂ, ਉਹ ਖੈਰ ਉਹ ਬੜੀ ਧੂਮ-ਧਾਮ ਦੇ ਨਾਲ ਆਏ, ਵਿਆਹ ਕੇ ਲੈ ਕੇ ਗਏ, ਉੱਥੇ ਦਿਖਾਈਆਂ ਕੋਠੀਆਂ, ਕਾਰਾਂ ਤੇ ਸਾਰਾ ਕੁਝ। ਹਾਂਜੀ, ਉਹ ਜਦੋਂ ਨਾ ਵਿਆਹ ਨੂੰ ਕੋਈ ਹਫਤਾ ਜਾਂ 1.5 ਹਫਤਾ ਹੋਇਆ ਨਾ ਅੰਮੀ ਜੀ, ਹਾਂਜੀ, ਉਹ ਕੁੜੀ ਆਈ ਅੱਛਾ, ਵਾਪਸ ਆਈ ਤੇ ਆ ਕੇ ਘਰ ਰੋਵੇ। ਅੱਛਾ, ਉਹ ਘਰਦਿਆਂ ਨੇ ਕਿਹਾ ਵੀ ਕੀ ਹੋਇਆ? ਹਾਂਜੀ, ਉਹਨੇ ਕਿਹਾ ਮੇਰੇ ਨਾਲ ਧੋਖਾ ਹੋ ਗਿਆ। ਹਾਂਜੀ, ਉਹਨੇ ਕਿਹਾ ਧੋਖਾ ਕੀ ਹੋ ਗਿਆ ਤੇਰੇ ਹਾਂ, ਨਾਲ? ਹਾਂ, ਉਹਨੇ ਕਿਹਾ ਜਿਹੜਾ ਮੇਰਾ ਬੰਦਾ ਆ ਨਾ, ਹਾਂਜੀ, ਉਹਨੇ ਕਿਰਾਏ ਤੇ ਉੱਥੇ ਕੋਠੀ ਲਈ ਹੋਈ ਸੀ, ਅੱਛਾ ਜੀ, ਕਿਰਾਏ ਤੇ ਕਾਰ ਲਈ ਹੋਈ ਸੀ, ਹਾਂਜੀ, ਉਹਦੇ ਕੋਲ ਕੋਈ ਚੀਜ਼ ਨਹੀਂ ਖੁਦਾ ਦੀ, ਹਾਂਜੀ, ਉਹ ਨਸ਼ਾ ਕਰਦਾ। ਅੱਛਾ, ਉਹ ਬੰਦਾ ਮੈਨੂੰ ਕਹਿੰਦਾ, ਮਜਬੂਰ ਕਰਦਾ ਕਿ ਮੈਂ ਦੂਸਰੇ ਬੰਦਿਆਂ ਦੇ ਕੋਲ ਜਾਵਾਂ। ਓਹੋ ਹੋ, ਮੇਰਾ ਆਹ ਜਿਹੜਾ ਪਹਿਲੇ ਵਾਲਾ ਬੰਦਾ ਸੀ, ਉਹ ਮੈਨੂੰ ਕਮਾ ਕੇ ਵੀ ਲਿਆ ਕੇ ਦਿੰਦਾ ਸੀ। ਹਾਂਜੀ, ਮੈਂ ਨਾ ਗੁੱਸੇ ਨਾਲ ਬੋਲਦੀ ਸੀ ਤੇ ਮੈਨੂੰ ਫਿਰ ਵੀ ਕਹਿੰਦਾ ਸੀ ਕੀ ਗੱਲ ਤੂੰ ਬਿਮਾਰ ਆ, ਹਾਂ, ਤੂੰ ਠੀਕ ਨਹੀਂ ਹੈਗੀ। ਉਹਨੂੰ ਕਦਰ ਸੀ ਮੇਰੀ, ਉਹਨੂੰ ਕਦਰ ਸੀ ਮੇਰੀ, ਹਾਂ, ਉਹ ਜ਼ਿਮੀਦਾਰ ਤੇ ਸੀ, ਮੇਰੀ ਇੱਜ਼ਤ ਦੀ ਹਿਫਾਜ਼ਤ ਕਰਦਾ ਸੀ। ਹਾਂਜੀ, ਇਹ ਬੰਦੇ ਕੋ ਕਾਰਾਂ ਗੱਡੀਆਂ ਸਾਰੀਆਂ ਕਿਰਾਏ ਦੀਆਂ, ਹਾਂਜੀ, ਤੇ ਮੈਨੂੰ ਵੀ ਇਹ ਗਲਤ ਰਾਸਤੇ ਤੇ ਚਲਾਉਣਾ ਚਾਹੁੰਦਾ ਹੈ। ਹਾਂਜੀ, ਹਾਂਜੀ, ਉਹ ਬੰਦਾ ਤੇ ਜ਼ਰੂਰ ਪਸੀਨੇ ਨਾਲ ਭਿੱਜਿਆ ਹੁੰਦਾ ਸੀ, ਹਾਂਜੀ, ਉਹਦੇ ਕੋਲ ਹਾਂਜੀ, ਪਸੀਨੇ ਦੀ ਬਦਬੂ ਤਾਂ ਜ਼ਰੂਰ ਆਂਦੀ ਸੀ। ਹਾਂਜੀ, ਮੈਂ ਗੋਟਿਆਂ ਦੀ ਅੱਗ ਬਾਲ ਕੇ ਰੋਟੀ ਤਾਂ ਹਾਂਡੀ ਤਾਂ ਜ਼ਰੂਰ ਕਰਦੀ ਸੀਗੀ, ਹਾਂਜੀ, ਲੇਕਿਨ ਮੈਂ ਇੱਜ਼ਤ ਦੀ ਖਾਂਦੀ ਸੀਗੀ। ਹਾਂਜੀ, ਮੈਂ ਆਪਣੇ ਘਰ ਸੀਗੀ, ਹਾਂਜੀ, ਇਹ ਮੈਨੂੰ ਧੱਕੇ ਮਾਰ ਕੇ ਕੱਢਦਾ, ਰੰਗ ਬਰੰਗੇ ਬੰਦੇ ਲੈ ਕੇ ਆਂਦਾ ਆ, ਹਾਂਜੀ, ਹਾਂਜੀ, ਮੈਂ ਤੇ ਉੱਥੇ ਨਹੀਂ ਰਹਿਣਾ ਹੈਗਾ। ਹਾਂ, ਹਾਂ, ਅੰਮੀ ਜੀ, ਉਹਦੇ ਘਰਦਿਆਂ ਨੇ ਨਾ ਉਹਦੀ ਮਿੰਨਤ ਕੀਤੀ, ਹਾਂਜੀ, ਉਹਨੇ ਕਿਹਾ ਕਿ ਤੂੰ ਨਾ ਹੁਣ ਉੱਥੇ ਹੀ ਰਹਿ। ਉਹਨੇ ਕਿਹਾ ਮੈਂ ਕਿਉਂ ਉੱਥੇ ਰਵਾਂ ਬਈ? ਹਾਂ, ਉਹਨਾਂ ਨੇ ਕਿਹਾ ਵੀ ਹੁਣ ਤੂੰ ਸਾਡੀ ਇੱਜ਼ਤ ਤੇ ਰੱਖ ਕੇ ਅੱਗੇ ਇੱਕ ਵਾਰੀ ਤਲਾਕ ਲੈ ਲਈ, ਹੁਣ ਤੂੰ ਫਿਰ ਤਲਾਕ ਲੈਣ ਨਹੀਂ ਆ। ਹਾਂਜੀ, ਉਹਨੇ ਕਿਹਾ ਮੈਂ ਤਲਾਕ ਲਵਾਂ ਜਾਂ ਨਾ ਲਵਾਂ, ਲੇਕਿਨ ਲੋਕੋ ਇੱਕ ਗੱਲ ਯਾਦ ਰੱਖੋ, ਆਪਣੇ ਲੋਕਾਂ ਦੇ ਉੱਚੇ ਦੇਖ ਕੇ ਆਪਣੇ ਨੀਵੇਂ ਨਾ ਢਾਵੋ, ਹਾਂ, ਪੱਕੇ ਦੇਖ ਕੇ ਆਪਣੇ ਕੱਚੇ ਨਾ ਢਾਵੋ। ਤੇ ਸਾਰੀਆਂ ਜਿਹੜੀਆਂ ਵੀ ਮੇਰੀਆਂ ਪਿੰਡ ਦੀਆਂ ਭੈਣਾਂ ਯਾਦ ਰੱਖਿਓ, ਇਹ ਜਿਹੜੇ ਤੁਹਾਡੇ ਪਿੰਡ ਦੇ ਬੰਦੇ ਆ ਨਾ ਜ਼ਿਮੀਦਾਰ, ਇਹ ਤੁਹਾਨੂੰ ਇੱਜ਼ਤ ਦੀ ਕਮਾ ਕੇ ਤੁਹਾਨੂੰ ਘਰ ਲਿਆ ਕੇ ਦਿੰਦੇ ਆ, ਤੁਹਾਨੂੰ ਬਾਹਰ ਨਹੀਂ ਨਿਕਲਣ ਦਿੰਦੇ। ਤੁਹਾਡੀ ਇੱਜ਼ਤ ਆ, ਜਦੋਂ ਤੁਸੀਂ ਬਾਹਰ ਨਿਕਲਦੀਆਂ ਕਹਿੰਦੇ ਫਲਾਣੇ ਜ਼ਿਮੀਦਾਰ ਦੀ ਧੀ ਆ, ਫਲਾਣੇ ਜ਼ਿਮੀਦਾਰ ਦੀ ਨੂੰਹ ਆ, ਫਲਾਣੇ ਜ਼ਿਮੀਦਾਰ ਦੀ ਇਹ ਬੁੱਢੀ ਆ, ਤੇ ਤੁਹਾਡੀ ਇੱਜ਼ਤ ਆ। ਲਿਹਾਜ਼ਾ ਸਾਰੀਆਂ ਮੇਰੀਆਂ ਭੈਣਾਂ ਇਹ ਪੈਸੇ ਵੱਲ ਨਾ ਜਾਇਓ, ਨਹੀਂ ਤਾਂ ਹਾਂ ਮੇਰੇ ਵਾਲਾ ਹਾਲ ਹੋਊਗਾ। ਤੇ ਗੱਲ ਇਹ ਆ ਕਿ ਸਾਰੀਆਂ ਮੇਰੀਆਂ ਭੈਣਾਂ ਭਰਾਵਾਂ ਅੱਗੇ ਇਹ ਗੱਲ ਆ ਕਿ ਕਦੀ ਵੀ ਪੈਸੇ ਦੇ ਪਿੱਛੇ ਨਾ ਭੱਜੋ। ਆਪਣੀ ਇੱਜ਼ਤ ਦੇ ਨਾਲ ਅਗਰ ਮੇਰੀਆਂ ਭੈਣਾਂ ਰੋਟੀ ਕਮਾ ਕੇ ਤੁਹਾਡਾ ਬੰਦਾ ਲਿਆ ਕੇ ਦਿੰਦਾ ਨਾ, 2 ਵਕਤ ਦੀ ਰੋਟੀ ਤੁਹਾਨੂੰ ਲਿਆ ਕੇ ਦਿੰਦਾ ਹੈ। ਜਾਣੀ ਕਿ ਉੱਚਾ ਨਾ ਚੁੱਕੋ, ਉੱਚਾ ਚੁੱਕਿਆ ਮੂੰਹ 'ਚ ਪੈਂਦਾ। ਤੁਹਾਡਾ ਬੰਦਾ ਅਗਰ ਇੱਜ਼ਤ ਦੀ ਰੋਟੀ ਰੋਜ਼ੀ ਕਮਾ ਕੇ ਲਿਆ ਕੇ ਤੁਹਾਨੂੰ ਦਿੰਦਾ, ਘਰ 'ਚ ਬਿਠਾ ਕੇ ਰੱਖਦਾ ਆ, ਤੇ ਸ਼ੁਕਰ ਅੱਲਾਹ ਤਾਲਾ ਦਾ ਅਦਾ ਕਰਿਆ ਕਰੋ। ਹਾਲਾਤ ਬਹੁਤ ਖਰਾਬ ਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਨਾ ਬਾਜ਼ਾਰ ਚੰਗੇ ਬਹੁਤ ਆ, ਉਹ ਕਹਿੰਦੇ ਹੁੰਦੇ ਆ ਵਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ। ਤੇ ਸਾਰੀਆਂ ਮੇਰੀਆਂ ਭੈਣਾਂ ਅਗਰ ਤੰਗ ਹੋ ਕੇ ਜ਼ਿੰਦਗੀ ਗੁਜ਼ਾਰਦੀਆਂ ਤੇ ਫਿਰ ਵੀ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰੋ, ਔਰ ਦੁਆ ਕਰਿਆ ਕਰੋ ਕਿ ਅੱਲਾਹ ਤਾਲਾ ਤੁਹਾਡੇ ਬੰਦਿਆਂ ਦੀ ਜ਼ਿੰਦਗੀ ਕਰੇ, ਇਹ ਕਮਾਉਂਦੇ ਰਹਿਣ, ਤੁਸੀਂ ਖਾਂਦੀਆਂ ਰਹੋ, ਅੱਲਾਹ ਤਾਲਾ ਤੁਹਾਡੇ ਰਿਜ਼ਕ ਦੇ ਵਿੱਚ ਦੌਲਤ 'ਚ ਬਰਕਤ ਅਤਾ ਫਰਮਾਵੇ। ਮੇਰੀ ਵੀਡੀਓ ਚੰਗੀ ਲੱਗੀ ਹੈ ਤੇ ਇਹਨੂੰ ਸ਼ੇਅਰ ਲਾਜ਼ਮੀ ਕਰਿਓ, ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।